ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚ ਇਸ ਮੌਕੇ 60,000 ਤੋਂ ਵੱਧ ਲੋਕ ਡਿਟੇਨਡ ਨੇ। ਇਹ ਜਿਹੜੇ ਦਸਤਾਵੇਜ਼ ਆ ਉਹ ਦੱਸ ਰਹੇ ਨੇ ਤੇ ਕਹਿੰਦੇ ਵੀ ਇਹ ਮਾਡਰਨ ਹਿਸਟਰੀ ਦੇ ਵਿੱਚ ਬਹੁਤ ਵੱਡਾ ਨੰਬਰ ਹੈਗਾ ਆ। ਆਪਾਂ ਪਹਿਲਾਂ ਵੀ ਖਬਰਾਂ ਕਰਦੇ ਰਹੇ ਹਾਂ ਵੀ ਡਿਟੈਂਸ਼ਨ ਫੈਸਿਲਿਟੀਜ਼ ਦੀ ਜਿਹੜੀ ਕਪੈਸਿਟੀ ਆ ਉਹ 50,000 ਦੇ ਤਕਰੀਬਨ ਜਿਹੜੀ ਉਹ ਸੀਗੀ, ਪਰ ਹੁਣ ਨਵੀਂ ਫੰਡਿੰਗ ਆ ਜਾਣੀ ਆ ਤੇ ਉਹਦੇ ਨਾਲ ਡਿਟੈਂਸ਼ਨ ਫੈਸਿਲਿਟੀਜ਼ ਹੋਰ ਜ਼ਿਆਦਾ ਜਿਹੜੀਆਂ ਵਧਾਈਆਂ ਜਾਣਗੀਆਂ। ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਡਿਟੇਨ ਕਰਨ ਵਾਲਿਆਂ ਦੀ ਸੰਖਿਆ ਆ ਉਹ ਕਾਫੀ ਜ਼ਿਆਦਾ ਉਸ ਦੇ ਵਿੱਚ ਛਾਲ ਵੱਜੀ ਆ। 39,000 ਲੋਕ ਸੀਗੇ ਉਸ ਟਾਈਮ ਦੇ ਉੱਤੇ ਡਿਟੈਂਸ਼ਨ ਦੇ ਵਿੱਚ, ਇਮੀਗ੍ਰੇਸ਼ਨ ਡਿਟੈਂਸ਼ਨ 'ਚ, ਪਰ ਜਦੋਂ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਰਜਕਾਲ ਸਾਂਭਿਆ ਆ ਤੇ ਅਰੈਸਟ ਤੇ ਜਿਹੜੀਆਂ ਡੈਪੂਟੇਸ਼ਨਸ ਆ ਉਹਨਾਂ ਦੇ ਵਿੱਚ ਕਾਫੀ ਤੇਜ਼ ਰਫ਼ਤਾਰੀ ਆਈ ਹੈਗੀ ਆ। ਨਿਊਯਾਰਕ ਟਾਈਮਜ਼ ਦੱਸਦਾ ਆ ਵੀ ਆਈਸ ਦੇ ਜਿਹੜੇ ਰੈਕਰਡਸ ਉਹਨਾਂ ਦੇ ਨੂੰ ਪ੍ਰਾਪਤ ਹੋਏ ਆ ਉਸ ਦੇ ਮੁਤਾਬਕ ਜਿਹੜੇ ਕਹਿ ਲਓ ਵੀ ਫਰਾਈਡੇ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਦੇ 380 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆ। ਸੋ 1100 ਬੰਦੇ ਉਹਨਾਂ ਨੇ ਗ੍ਰਿਫਤਾਰ ਕੀਤੇ ਆ। ਸੋ ਇਹ ਜਿਹੜੀ ਇਮੀਗ੍ਰੇਸ਼ਨ ਅਫਸਰਸ ਦੀ ਜਿਹੜੀ ਕੈਪੈਸਿਟੀ ਆ ਇੰਨੇ ਲੋਕਾਂ ਨੂੰ ਡਿਟੇਨ ਕਰਨ ਦੀ, 2003 ਦੇ ਵਿੱਚ ਜਦ ਆਈਸ ਦਾ ਸਥਾਪਨਾ ਕੀਤੀ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਉਹ ਕਾਫੀ ਜ਼ਿਆਦਾ ਨੰਬਰ ਉਹਨਾਂ ਦੇ ਵਧੇ ਹੈਗੇ ਆ। ਸੋ 20 ਸਾਲ ਪਹਿਲਾਂ ਐਵਰੇਜ ਡੇਲੀ ਪਾਪੂਲੇਸ਼ਨ ਡਿਟੇਨਡ ਇਮੀਗ੍ਰੈਂਟਸ ਦੀ ਉਹ ਹੁੰਦੀ ਸੀ ਮਹਿਜ 7,000 ਤੇ ਅੱਜ ਕਹਿੰਦੇ ਵੀ ਜਦ ਇਹ ਦੇਖਿਆ ਗਿਆ ਤਾਂ ਇਹ ਹੁਣ 60,000 ਨੂੰ ਪਾਰ ਕਰ ਚੁੱਕੀ ਆ। ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਜਿਹੜੇ ਕਰੰਟ ਮੈਥਡ ਆ ਕਾਊਂਟਿੰਗ ਦਾ, ਉਹਦੇ ਹਿਸਾਬ ਦੇ ਨਾਲ 55,654 ਜਾਣਿਆਂ ਨੂੰ ਡਿਪੋਰਟ ਕਰਕੇ ਰੱਖਿਆ ਹੋਇਆ ਸੀ ਇੱਕ ਟਾਈਮ ਦੇ ਉੱਤੇ। ਰਾਸ਼ਟਰਪਤੀ ਟਰੰਪ 3,000 ਬੰਦਿਆਂ ਨੂੰ ਰੋਜ਼ਾਨਾ ਡਿਟੇਨ ਜਿਹੜਾ ਉਹ ਕਰਨਾ ਚਾਹੁੰਦੇ ਆ, ਪਰ ਉਸ ਤੋਂ ਅਜੇ ਕਾਫੀ ਦੂਰ ਨੇ। ਐਕਸਕਿਊਜ਼ ਮੀ। ਜਿੱਦਾਂ ਲੇਟੈਸਟ ਨੰਬਰ ਦੱਸ ਰਿਹਾ ਵੀ 380 ਜਾਣੇ ਪ੍ਰਤੀ ਦਿਨ ਇਹਨਾਂ ਨੇ ਹਾਲ ਦੀ ਘੜੀ ਡਿਟੇਨ ਜਿਹੜੇ ਉਹ ਕਰਨ 'ਚ ਕਾਮਯਾਬੀ ਉਹਨਾਂ ਨੂੰ ਮਿਲੀ ਹੈਗੀ ਆ। ਸੋ ਇਮੀਗ੍ਰੇਸ਼ਨ ਦੀਆਂ ਅਰੈਸਟ ਦੇ ਲਈ ਬਹੁਤ ਜ਼ਿਆਦਾ ਰਿਸੋਰਸਿਸ ਲੱਗਦੇ ਆ। ਟੈਕਸਪੇਅਰ ਮਨੀ ਪਾਣੀ ਵਾਂਗ ਜਿਹੜਾ ਇਸ ਦੇ ਵਿੱਚ ਬਹਾਇਆ ਜਾਂਦਾ ਆ, ਸਰਵੇਲੈਂਸ ਕਰਨੀ ਪੈਂਦੀ ਆ, ਫਿਰ ਕਿੰਨੀਆਂ ਜਿਹੜੀਆਂ ਲਾਅ ਇਨਫੋਰਸਮੈਂਟਸ ਆ ਉਹਨਾਂ ਦਾ ਸਹਾਰਾ ਲਿਆ ਜਾਂਦਾ ਆ। ਆਈਸ ਦੀ ਕਿਸੇ ਟਾਈਮ ਦੇ ਉੱਤੇ ਸਾਲਾਨਾ ਬਜਟ ਹੁੰਦਾ ਸੀ $8 ਬਿਲੀਅਨ ਤੇ ਹੁਣ ਇਸ ਨੂੰ ਟ੍ਰਿਪਲ ਕਰ ਦਿੱਤਾ ਗਿਆ ਆ $28 ਬਿਲੀਅਨ। ਇਸ ਤੋਂ ਇਲਾਵਾ ਜਿੱਦਾਂ ਹਰਜੋਤ ਸਿੰਘ ਜੀ ਨੇ ਬ੍ਰੇਕ ਤੋਂ ਪਹਿਲਾਂ ਦੱਸਿਆ ਸੀਗਾ ਵੀ 1 ਲੱਖ ਲੋਕਾਂ ਨੇ ਆਈਸ ਨੂੰ ਜੁਆਇਨ ਕਰਨ ਦੇ ਲਈ ਜਿਹੜੀਆਂ ਅਰਜ਼ੀਆਂ ਆ ਉਹ ਪਾਈਆਂ ਨੇ। ਉਹਨਾਂ ਚੋਂ ਕਿੰਨੇ ਜਾਣੇ ਅਪਲਾਈ ਦੇ ਵਿੱਚੋਂ ਪਾਸ ਹੋ ਕੇ ਉਹ ਬਣਦੇ ਨੇ, ਉਹ ਜਿਹੜੇ ਅਜੇ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਸੋ ਡਿਫੈਂਸ ਡਿਪਾਰਟਮੈਂਟ ਨੇ ਪਿਛਲੇ ਹਫ਼ਤੇ ਜਿਹੜਾ ਉਹ ਅਨਾਊਂਸ ਕੀਤਾ ਸੀ ਵੀ ਇੱਕ ਹੋਰ ਜਿਹੜੀ ਮਿਲਟਰੀ ਬੇਸ ਦੇ ਵਿੱਚ ਡਿਟੈਂਸ਼ਨ ਫੈਸਿਲਿਟੀ ਟੈਕਸਸ 'ਚ ਬਣਾਈ ਜਾ ਰਹੀ ਆ, ਜਿਹਦੀ ਕਪੈਸਿਟੀ 5,000 ਜਾਣਿਆਂ ਨੂੰ ਡਿਟੇਨ ਕਰਕੇ ਰੱਖਣ ਦੀ ਹੋਵੇਗੀ। ਇਮੀਗ੍ਰੈਂਟ ਐਡਵੋਕੇਟਸ ਉਹ ਜਦੋਂ ਤੋਂ ਟਰੰਪ ਹੁਣੀ ਸੱਤਾ ਦੇ ਵਿੱਚ ਆਏ ਆ, ਉਹਨਾਂ ਨੇ ਗੁੱਸਾ ਹੀ ਜਿਹੜਾ ਉਹ ਜ਼ਾਹਰ ਕੀਤਾ ਆ, ਆਊਟਰੇਜ ਕਹਿੰਦੇ ਵੀ ਉਹਨਾਂ ਨੇ ਐਕਸਪ੍ਰੈਸ ਕੀਤੀ ਆ ਵੀ ਆਈਸ ਵਾਲੇ ਬਹੁਤ ਜ਼ਿਆਦਾ ਲੋਕਾਂ ਨੂੰ ਧੜਾ ਧੜ ਜਿਹੜਾ ਡਿਟੇਨ ਆ ਉਹ ਕਰ ਰਹੇ ਆ। ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਦੀ ਕੀਕਾ ਮਾਟੋਸ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੰਨੀ ਤੇਜ਼ੀ ਦੇ ਨਾਲ ਤੇ ਇੰਨੇ ਜ਼ਿਆਦਾ ਡਿਟੈਂਸ਼ਨ ਸਿਸਟਮਸ ਫੈਸਿਲਿਟੀਜ਼ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਤੇ ਇੰਨੇ ਵੱਡੇ ਵੱਡੇ ਪੱਧਰ ਦੇ, ਕਹਿੰਦੇ ਵੀ ਇਹ ਇਮੀਗ੍ਰੈਂਟ ਕਮਿਊਨਿਟੀਜ਼ ਨੂੰ ਟੈਰਰਾਈਜ਼ ਕਰਨ ਦੇ ਲਈ ਆ, ਕਰੂਐਲਿਟੀ ਜਿਹੜੀ ਆ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਕੈਥਲੀਨ ਬੁਸ਼ ਜੋਸਫ ਜਿਹੜੀ ਐਨਾਲਿਸਟ ਆ, ਇੱਕ ਨਾਨ ਪਾਰਟੀਜ਼ਨ ਥਿੰਕ ਟੈਂਕ ਆ, ਉਹਨਾਂ ਨੇ ਇਹੀ ਕਿਹਾ ਵੀ ਪਿਛਲੀਆਂ ਐਡਮਿਨਿਸਟ੍ਰੇਸ਼ਨ ਦੇ ਰੈਕਰਡਸ ਦੇ ਮੁਕਾਬਲੇ ਡਿਟੈਂਸ਼ਨ ਲੈਵਲ ਲਗਾਤਾਰ ਵੱਡਾ ਜਿਹੜਾ ਉਹ ਹੁੰਦਾ ਜਾ ਰਿਹਾ ਆ ਤੇ ਕਹਿੰਦੇ ਵੀ ਟਵਾਈਸ ਐਜ਼ ਮੈਨੀ ਨਾਨ ਸਿਟੀਜ਼ਨਸ ਉਹ ਡਿਟੇਨ ਜਿਹੜੇ ਉਹ ਕੀਤੇ ਗਏ ਆ ਜਿਨੇ ਪ੍ਰੈਜ਼ੀਡੈਂਟ ਓਬਾਮਾ ਦੇ ਕਾਰਜਕਾਲ ਦੇ ਵਿੱਚ ਜਿਹੜੇ ਉਹ ਹੋਏ ਸੀਗੇ। ਸੋ ਇਹ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਹੋਣੀ 1 ਲੱਖ ਡਿਟੈਂਸ਼ਨ ਬੈਡਸ ਜਿਹੜੇ ਆ ਉਹ ਬਣਾਉਣ ਦਾ ਉਹਨਾਂ ਦਾ ਟੀਚਾ ਆ, ਪਰ ਇਸ ਮੌਕੇ 60,000 ਤੋਂ ਵੱਧ ਲੋਕਾਂ ਨੂੰ ਡਿਟੇਨ ਕਰਕੇ ਰੱਖਿਆ ਆ। ਇਹ 40,000 ਜਿਹੜਾ ਆંકੜਾ ਇਹਨਾਂ ਨੇ ਅਜੇ ਹੋਰ ਵਧਾਉਣਾ ਆ। ਸੋ ਇੱਥੋਂ ਇਹੀ ਪਤਾ ਲੱਗਦਾ ਆ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਅਜੇ ਕੋਈ ਵੀ ਆਪਾਂ ਨੂੰ ਢਿੱਲ ਆਉਂਦੀ ਨਜ਼ਰ ਨਹੀਂ ਆਵੇਗੀ। H1B ਵੀਜ਼ੇ ਤੋਂ ਬਾਅਦ ਜਿਹੜਾ EB-5 ਵੀਜ਼ਾ ਪ੍ਰੋਗਰਾਮ ਆ ਉਹਦੇ ਵਿੱਚ ਵੀ USCIS ਨੇ ਦੱਸਿਆ ਵੀ ਉਹ ਨਵੇਂ ਇਨਵੈਸਟਮੈਂਟ ਰੂਲਸ
ਜਿਹੜੇ ਗ੍ਰੀਨ ਕਾਰਡ ਐਪਲੀਕੈਂਟਸ ਦੇ ਆ ਉਹ ਦੱਸਣ ਜਾ ਰਹੇ ਆ ਡਿਟੇਲ ਦੇ ਵਿੱਚ। ਇਹ ਨਵੰਬਰ ਤੋਂ ਲਾਗੂ ਹੋ ਸਕਦਾ ਹੈਗਾ ਆ। ਨਵੇਂ ਉਹਨੇ ਰਿਲੀਜ਼ ਕਰਨੇ ਆ ਨਵੰਬਰ ਦੇ ਵਿੱਚ EV5 ਰੈਗੂਲੇਸ਼ਨਸ, ਤਾਂ ਕਿ ਜਿਹੜੇ ਇਨਵੈਸਟਰਸ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਉਹ ਕਿਸ ਤਰ੍ਹਾਂ ਇਨਵੈਸਟ ਕਰਕੇ ਆਪਣੇ ਗ੍ਰੀਨ ਕਾਰਡ ਦੇ ਲਈ ਐਲੀਜੀਬਲ ਹੋ ਸਕਦੇ ਹੈਗੇ ਆ। EV5 ਜਿਹੜਾ ਵੀਜ਼ਾ ਪ੍ਰੋਗਰਾਮ ਆ ਉਹ 1 ਮਿਲੀਅਨ ਤੇ 50,000 ਜਿਹੜਾ ਕੈਪੀਟਲ ਰਿਕੁਆਇਰ ਕਰਦਾ, ਜਿਹੜੇ ਖਾਸ ਕਰਕੇ ਇੰਡੀਆ ਤੋਂ ਆਉਂਦੇ ਆ। ਯੂਰਪੀਅਨ ਯੂਨੀਅਨ ਦੇ ਮੁਲਕ ਤੇ ਕੈਨੇਡਾ ਦਾ ਜਿਹੜਾ ਅਮਾਊਂਟ ਬਹੁਤ ਘੱਟ ਆ, ਆਪਾਂ ਇਮੀਗ੍ਰੇਸ਼ਨ ਸ਼ੋਜ਼ ਦੇ ਵਿੱਚ ਦੱਸਦੇ ਰਹਿੰਦੇ ਆ। ਜਦ ਕਿ ਕਹਿੰਦੇ ਟਾਰਗੇਟਡ ਏਮਪਲੋਇਮੈਂਟ ਏਰੀਆ ਜਿਹੜੇ ਉੱਥੇ $8 ਮਿਲੀਅਨ ਤੱਕ ਵੀ ਜਿਹੜਾ ਰਿਕੁਆਇਰਡ ਹੈਗਾ ਆ। ਸੋ ਵੱਖ-ਵੱਖ ਏਰੀਏ ਦੇ ਵਿੱਚ ਵੱਖ-ਵੱਖ ਅਮਾਊਂਟ ਰਿਕੁਆਇਰਡ ਆ। ਇਹਦੇ ਬਾਰੇ ਵੀ ਨਵੰਬਰ ਮਹੀਨੇ ਦੇ ਵਿੱਚ ਉਹ ਨਵੇਂ ਰੂਲ ਲਾਉਣ ਜਾ ਰਹੇ ਆ। ਕਹਿੰਦੇ ਵੀ ਕਾਰਨ ਇਹ ਆ ਵੀ ਉਹਦਾ ਨਾਂ ਰੱਖਿਆ ਗਿਆ EV5 ਰਿਫਾਰਮ ਤੇ ਇੰਟੈਗ੍ਰਿਟੀ ਐਕਟ ਆਫ 2022 ਵੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਮਿਸਯੂਜ਼ ਹੋਇਆ ਹੈਗਾ ਆ। ਬਾਕੀ ਆਈਸ ਵੱਲੋਂ ਜਿਹੜੇ ਲੋਕ ਅਰੈਸਟ ਕੀਤੇ ਜਾ ਰਹੇ ਆ ਉਹਨਾਂ ਦੀ ਉਹਨਾਂ 'ਚ ਇੱਕ ਗੱਲ ਚੰਗੀ ਵੀ ਆ ਵੀ ਆਈਸ ਵਾਲਿਆਂ ਨੇ ਹੂਸਟਨ ਦਾ ਜਿਹੜਾ ਆਫਿਸ ਆ ਉਹਨਾਂ ਨੇ 350 ਦੇ ਕਰੀਬ ਗੈਂਗ ਮੈਂਬਰਸ ਅਰੈਸਟ ਕੀਤੇ ਆ। ਇਹ ਇਕੱਲੇ MS-13 ਨਹੀਂ, ਇਹਦੇ ਬਿਨਾ ਹੋਰ ਵੀ ਬਹੁਤ ਸਾਰੇ ਆ ਜਿਨ੍ਹਾਂ ਦੇ ਵਿੱਚ ਕਨਵਿਕਟਡ ਮਰਡਰਸ ਆ, ਚਾਈਲਡ ਪ੍ਰੀਡੇਟਰਸ ਹੈਗੇ ਆ। ਇੱਕ ਮਾਈਗ੍ਰੈਂਟ ਇਦਾਂ ਦਾ ਵੀ ਅਰੈਸਟ ਕੀਤਾ ਗਿਆ ਜਿਹੜਾ ਅਮਰੀਕਾ 'ਚ 40 ਵਾਰੀ ਐਂਟਰ ਹੋਇਆ, 40 ਵਾਰੀ ਗਿਆ ਬਾਹਰ ਤੇ 40 ਵਾਰੀ ਜਿਹੜਾ ਆ ਉਹ ਐਂਟਰ ਹੋਇਆ ਹੈਗਾ। ਟੋਟਲ 356 ਜਿਹੜੇ ਗੈਂਗ ਮੈਂਬਰਸ ਜਿਨ੍ਹਾਂ ਦਾ ਕਹਿੰਦੇ ਕਲੈਕਟਿਵਲੀ 1685 ਕ੍ਰਾਈਮ ਦੇ ਵਿੱਚ ਉਹ ਇਨਵੋਲਵ ਸੀ, ਜਿਹਦੇ ਵਿੱਚ ਮਰਡਰ ਸੀ, ਚਾਈਲਡ ਸੈਕਸ ਕ੍ਰਾਈਮ ਸੀ, ਸੈਕਸ ਟ੍ਰੈਫਿਕਿੰਗ ਸੀ, ਆਰਸਨ, ਥੈਫਟ, ਇਦਾਂ ਦੇ ਜਿਹੜੇ ਇਦਾਂ ਦੇ ਕੰਮਾਂ ਦੇ ਵਿੱਚ ਉਹ ਇਨਵੋਲਵ ਸੀ। ਹੋਮਲੈਂਡ ਸਿਕਿਉਰਿਟੀ ਦੇ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੌਗਲਿਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਅਰੈਸਟ ਹੋਣ ਦਾ ਐਡਾ ਵੱਡਾ ਕਾਰਨ ਇਹ ਆ ਵੀ ਅਸੀਂ ਇਨਫੋਰਸਮੈਂਟ ਅਗਰੈਸਿਵਲੀ ਕਰ ਰਹੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਇਹ ਮੇਜਰ ਬਲੋ ਹੈਗਾ ਟ੍ਰਾਂਸਨੈਸ਼ਨਲ ਕ੍ਰਿਮੀਨਲ ਗੈਂਗਸ ਨੂੰ ਜੋ USA ਦੇ ਵਿੱਚ ਆਪਰੇਟ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਤੇ ਸੈਕਟਰੀ ਨੋਇਮ ਉਹਨਾਂ ਨੇ ਧੰਨਵਾਦ ਕੀਤਾ ਹੈ ਵੀ ਉਹ ਸਾਡਾ ਜਿਹੜਾ ਇਸ ਕੰਮ ਦੇ ਵਿੱਚ ਸਾਥ ਦੇ ਰਹੇ ਹੈਗੇ ਆ। ਜੀ।